ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਦੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਇਸ ਮੌਕੇ ਚੱਲ ਰਹੀਆਂ ਆ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਤੇ। ਅੱਜ ਦੀਆਂ ਖਬਰਾਂ ਵੱਲ ਚਲੀਏ। ਕੈਲੀਫੋਰਨੀਆ ਦੀ ਡੈਮੋਕ੍ਰੇਟਿਕ ਕਨਵੈਨਸ਼ਨ ਇਸ ਵੀਕਐਂਡ ਦੇ ਦੌਰਾਨ ਸੈਕਰਾਮੈਂਟੋ ਦੇ ਵਿੱਚ ਹੋਣ ਜਾ ਰਹੀ ਹੈਗੀ ਆ। ਸੇਫ ਕ੍ਰੈਡਿਟ ਯੂਨੀਅਨ ਕਨਵੈਨਸ਼ਨ ਸੈਂਟਰ, ਉੱਥੇ ਇਹ ਜੋ ਕਨਵੈਨਸ਼ਨ ਆ ਉਹ ਹੋਊਗੀ। ਸੋ ਪਲਾਨਸ ਆਲਰੇਡੀ ਤਿਆਰ ਕੀਤੀਆਂ ਗਈਆਂ ਵੀ ਜਿਹੜੇ ਡੈਲੀਗੇਟਸ ਜਾਂ ਵਿਜ਼ਟਰਸ ਹੈਗੇ ਆ ਉਹ ਸੇਫ ਰਹਿਣ। ਕਿਸੇ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਭੀੜਾਂ ਹੋ ਗਈਆਂ, ਕਰਾਊਡਸ ਆ, ਤੇ ਪੀਸਫੁਲ ਕੰਟਰੋਲ ਜਿਹੜਾ ਆ ਉਹ ਰੱਖਿਆ ਜਾਵੇ। ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਇਜ਼ਰਾਈਲ ਦੀ ਜੰਗ ਨੂੰ ਲੈ ਕੇ ਬਹੁਤ ਲੋਕਾਂ ਦੇ ਜਿਹੜੇ ਆ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਿਹਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਨੂੰ ਲੈ ਕੇ। ਸੋ ਪੀਸਫੁਲ ਪ੍ਰੋਟੈਸਟਰਸ ਆਲਰੇਡੀ ਡਾਊਨਟਾਊਨ ਦੇ ਵਿੱਚ ਅੱਜ ਸੀਗੇ, ਤੇ ਸ਼ਾਮ ਨੂੰ ਜਿਹੜਾ ਆ ਥੋੜਾ ਜਿਹਾ ਕਹਿੰਦੇ ਵੀ ਸ਼ਾਂਤੀ ਰਹੀ ਆ। ਸਵੇਰੇ ਕਾਫੀ ਜ਼ਿਆਦਾ ਜਿਹੜੇ ਆ ਪ੍ਰੋਟੈਸਟਰ ਸੀਗੇ। ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਦੇ ਚੇਅਰ ਰਸਟੀ ਹਿਕਸ ਨੇ ਇਹ ਕਿਹਾ ਵੀ ਅਸੀਂ ਬੜੇ ਟੈਂਸ ਮੂਮੈਂਟ 'ਚ ਹੈਗੇ ਆ ਇਤਿਹਾਸ ਦੇ ਇਸ ਟਾਈਮ ਦੇ ਉੱਤੇ, ਕੈਲੀਫੋਰਨੀਆ 'ਚ ਤੇ ਪੂਰੀ ਦੁਨੀਆ ਦੇ ਵਿੱਚ ਵੀ। ਸੋ ਪ੍ਰੋਟੈਸਟਰਸ ਦਾ ਸਾਡੇ ਲਈ ਕੰਸਰਨ ਹੈਗਾ, ਪਬਲਿਕ ਸੇਫਟੀ ਦੇ ਲਈ, ਸਿਕਿਉਰਿਟੀ ਕਨਵੈਨਸ਼ਨ ਦੇ ਲਈ। ਸੋ ਉਹਦੇ ਲਈ ਸੈਕਰਾਮੈਂਟੋ ਮੇਅਰ ਡੈਰਲ ਸਟੀਨਵਰਗ ਨੇ ਇਹ ਦੱਸਿਆ ਆ ਵੀ ਪਬਲਿਕ ਨੂੰ ਉਹ ਇਨਕਰੇਜ ਕਰ ਰਹੇ ਹੈਗੇ ਆ ਵੀ ਡਾਊਨਟਾਊਨ ਦਾ ਜੋ ਏਰੀਆ ਆ ਉਸ ਤੋਂ ਨਾ ਆ ਜਾਵੇ ਜੇ ਤੁਹਾਡਾ ਕੋਈ ਉੱਥੇ ਕੰਮ ਨਹੀਂ ਹੈਗਾ। ਫੈਕਟ ਇਹ ਆ ਵੀ 2023 ਦੇ ਵਿੱਚ ਵਾਇਲੈਂਟ ਕ੍ਰਾਈਮ ਉਹ ਕਹਿੰਦੇ ਵੀ 19% ਡਾਊਨ ਹੋਏ ਕੰਪੇਅਰ ਟੂ ਲਾਸਟ ਈਅਰ। ਹੋਮੋਸਾਈਡ 40% ਡਾਊਨ ਆ ਸੇਮ ਟਾਈਮ ਦੇ ਉੱਤੇ। ਹੁਣ ਇਹ ਜਿਹੜੇ ਸਿਕਿਉਰਿਟੀ ਡਾਇਰੈਕਟਰ ਰੌਬ ਕੈਨਲਸ ਆ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਟੀਮ ਆ ਉਹ ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਨਾਲ ਰਲ ਕੇ ਪੂਰਾ ਜਿਹੜੀ ਆ ਕੰਮ ਕਰ ਰਹੀ ਹੈਗੀ ਆ, ਤਾਂ ਕਿ ਜਿਹੜਾ ਬੈਲੈਂਸ ਆ ਜਿਹੜੇ ਪ੍ਰੋਟੈਸਟਰਸ ਆ ਤੇ ਪਲੱਸ ਜਿਹੜੀ ਕਨਵੈਨਸ਼ਨ ਆ ਉੱਥੇ ਜਿਹੜੇ ਲੋਕਾਂ ਨੇ ਪਾਰਟਿਸਿਪੇਟ ਕਰਨਾ ਉਹਨਾਂ ਦੇ ਵਿੱਚ ਬਣਿਆ ਰਹੇ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਕੈਪੀਟਲ ਦੇ ਬਾਹਰ ਜਿਹੜੇ ਪ੍ਰੋ ਪੈਲੇਸਟੀਨੀਅਨ ਐਕਟਿਵਿਸਟ ਆ ਉਹਨਾਂ ਦੇ ਦੁਆਰਾ ਕਹਿੰਦੇ ਆ ਮਾਰਚ ਕੀਤੀ ਗਈ। ਉਹ ਉੱਥੇ ਗੈਦਰ ਹੋਏ ਤਾਂ ਉਹਨਾਂ ਨੇ ਮਿਲ ਕੇ ਉੱਥੇ ਇੱਕ ਪ੍ਰੇਅਰ ਵੀ ਕੀਤੀ। ਕਹਿੰਦੇ ਵੀ ਇਹ ਜਿਹੜੇ ਐਕਟਿਵਿਸਟ ਆ ਇਹ ਪੈਲਸਤੀਨੀਅਨ ਵੀ ਸੀਗੇ ਤੇ ਕੁਛ ਜਿਹੜੇ ਜਿਊਇਸ਼ ਐਕਟਿਵਿਸਟ ਵੀ ਸੀਗੇ, ਜਿਹੜੇ ਵੈਸਟ ਲੌਨ ਦੇ ਉੱਤੇ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਬਾਹਰ ਆ, ਉੱਥੇ ਉਹਨਾਂ ਨੇ ਜਿਹੜੇ ਇਕੱਠ ਜਿਹੜਾ ਉਹ ਕੀਤਾ। ਕਹਿੰਦੇ ਵੀ ਇੱਕ ਇਕੱਠ ਕਰਕੇ ਉਹਨਾਂ ਨੇ ਇਜ਼ਰਾਈਲ ਦੇ ਵਿੱਚ ਜੋ ਲੜਾਈ ਲੱਗੀ ਆ, ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜਿਹੜੀ ਹਮਾਸ ਦੇ ਨਾਲ ਉਹਨਾਂ ਦੀ, ਉਸ ਦੇ ਪ੍ਰਤੀ ਅਵੇਅਰਨੈਸ ਜਿਹੜੀ ਆ ਜਤਾਉਣ ਦੀ ਗੱਲ ਜਿਹੜੀ ਉਹ ਕੀਤੀ ਆ। ਇਸ ਗਰੁੱਪ ਦੇ ਜਿਹੜੇ ਗਰੁੱਪ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਤੁਰੰਤ ਗਾਜ਼ਾ ਦੇ ਵਿੱਚ ਸੀਜ਼ ਫਾਇਰ ਯਾਨੀ ਕਿ ਲੜਾਈ ਬੰਦ ਕਰਨ ਦੀ ਤੇ ਪੈਲਸਟੀਨੀਅਨ ਜੈਨੋਸਾਈਡ ਜੋ ਆ ਉਸ ਨੂੰ ਖਤਮ ਕਰਨ ਦੀ ਉੱਥੇ ਅੱਜ ਮੰਗ ਕੀਤੀ। ਜੀ।
ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਇੱਕ ਜੱਜ ਨੇ ਰੂਲ ਕੀਤਾ ਆ ਵੀ ਉਹ ਕੋਲੋਰਾਡੋ ਦੇ ਵਿੱਚ ਜੋ ਪ੍ਰਾਇਮਰੀਜ਼ ਹੋਣੀਆਂ ਆ ਉਹਦੇ ਵਿੱਚ ਉਹ ਹਿੱਸਾ ਲੈ ਸਕਦੇ ਆ। ਉਹਨਾਂ ਦਾ ਨਾਮ ਜਿਹੜਾ ਬੈਲਟ ਦੇ ਉੱਤੇ ਹੋਊਗਾ। ਅੱਜ ਸ਼ਾਮ 5 ਵਜੇ ਤੋਂ ਪਹਿਲਾਂ ਇਹ ਜੱਜ ਵੱਲੋਂ ਡਿਸੀਜਨ ਦਿੱਤਾ ਗਿਆ ਹੈਗਾ। ਕਹਿੰਦੇ ਭਈ ਯੂਐਸ ਦਾ ਜਿਹੜਾ ਕੌਨਸਟੀਟਿਊਸ਼ਨ ਆ ਉਹਨਾਂ ਲੋਕਾਂ ਨੂੰ ਜਿਹੜਾ ਫੋਰਬਿਡ ਤਾਂ ਕਰਦਾ ਹੈਗਾ ਜੋ ਇੰਸੁਰੈਕਸ਼ਨ ਦੇ ਵਿੱਚ ਇਨਵੋਲਵ ਹੁੰਦੇ ਹੈਗੇ ਆ। ਪਰ ਜਿਹੜਾ ਬੈਲਟ ਆ ਉਹਦੇ ਉੱਤੇ ਉਹ ਜਿਹੜੇ ਆ ਜਾ ਸਕਦੇ ਹੈਗੇ। ਕੋਲੋਰਾਡੋ ਸੈਕਟਰੀ ਆਫ ਸਟੇਟ ਜੇਨਾ ਗ੍ਰਿਸਵੋਲਡ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਕੋਰਟ ਨੇ ਇਹ ਜਿਹੜਾ ਡਿਸਾਈਡ ਕੀਤਾ, ਕਿਉਂਕਿ ਕੋਲੋਰਾਡੋ ਵਾਲੇ ਕੋਸ਼ਿਸ਼ ਕਰ ਰਹੇ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਨਾਮ ਹੀ ਨਾ ਬੈਲਟ ਦੇ ਉੱਤੇ ਆਵੇ। ਸੋ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਡਿਸੀਜਨ ਅਪੀਲ ਜ਼ਰੂਰ ਕਰਾਂਗੇ। ਸੈਕਟਰੀ ਆਫ ਸਟੇਟ ਨੇ ਕਿਹਾ ਵੀ ਹਰ ਇੱਕ ਵੋਟਰ ਦੀ ਜਿਹੜੀ ਆ ਵੋਇਸ ਉਹ ਸੁਣੀ ਜਾਊਗੀ ਤੇ ਜਿਹੜੀਆਂ ਇਲੈਕਸ਼ਨਸ ਆ ਉਹ ਫੇਅਰ ਹੋਣਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜੀ, ਪ੍ਰੈਜ਼ੀਡੈਂਟ ਬਾਈਡਨ ਏਸ਼ੀਅਨ ਪੈਸੀਫਿਕ ਲੀਡਰਸ ਦੇ ਨਾਲ ਉੱਥੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਵੀ ਯੂਐਸ ਕਿਤੇ ਨਹੀਂ ਜਾ ਰਿਹਾ, ਉਹ ਇੱਥੇ ਹੀ ਆ ਤੇ ਅਸੀਂ ਜਿਹੜੇ ਇਕਨੋਮਿਕ ਆਰਥਿਕ ਜਿਹੜੇ ਰਿਸ਼ਤੇ ਆ ਤੁਹਾਡੇ ਸਾਰੇ ਦੇ ਨਾਲ ਬਣਾਉਣ ਦੇ ਲਈ ਇੱਥੇ ਹੀ ਮੌਜੂਦ ਹੈਗੇ ਆ। ਬਾਈਡਨ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਅਮਰੀਕਾ ਦਾ ਜਿਹੜਾ ਕੇਸ ਆ ਦੁਨੀਆ ਦੇ ਵੱਖ-ਵੱਖ ਨੈਸ਼ਨਲ ਲੀਡਰਸ ਦੇ ਸਾਹਮਣੇ ਪੇਸ਼ ਕੀਤਾ। ਇਹ ਏਸ਼ੀਅਨ ਪੈਸੀਫਿਕ ਸਮਿਟ ਆ, ਪਰ ਇੱਕ ਚੀਜ਼ ਜਿਹੜੀ ਦੇਖੀ ਗਈ ਆ, ਭਾਰਤ ਵਾਲਿਆਂ ਨੂੰ ਸ਼ਾਇਦ ਇਸ ਦੇ ਵਿੱਚ ਨਹੀਂ ਜਿਹੜਾ ਉਹ ਸੱਦਿਆ ਗਿਆ ਸੀਗਾ, ਕਿਉਂਕਿ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਤੇ ਹੋਰ ਕਈ ਜਣੇ ਜਿਹੜੇ ਜ਼ਰੂਰ ਪਹੁੰਚੇ ਆ, ਜਿੱਦਾਂ ਚਾਈਨੀਜ਼ ਪ੍ਰੈਜ਼ੀਡੈਂਟ ਵੀ ਇੱਥੇ ਪਹੁੰਚੇ ਸੀਗੇ। ਭਾਰਤੀ ਜਿਹੜਾ ਕੋਈ ਇੱਦਾਂ ਦਾ ਜਿਹੜਾ ਲੀਡਰ ਆ ਉਹ ਇਸ ਪੂਰੀ ਮੀਟਿੰਗਸ ਦੇ ਵਿੱਚੋਂ, ਸਮਿਟ ਦੇ ਵਿੱਚੋਂ ਜਿਹੜਾ ਉਹ ਗਾਇਬ ਰਿਹਾ ਆ। ਚਾਹੇ ਜੋ ਮਰਜ਼ੀ ਉੱਥੇ ਕਹੀ ਜਾਣ, ਕਿਤੇ ਨਾ ਕਿਤੇ ਅਮਰੀਕਾ ਨੇ ਇੱਕ ਵਾਰੀ ਫੇਰ ਭਾਰਤ ਨੂੰ ਇੱਥੇ ਸਨੱਬ ਕੀਤਾ ਹੈ। ਆਪਾਂ ਦੇਖਿਆ ਵੀ ਬੀਤੇ ਦਿਨਾਂ 'ਚ ਇੱਕ ਵਾਰੀ ਫੇਰ ਭਾਈ ਨਿੱਜਰ ਦੇ ਕਤਲ ਮਾਮਲੇ ਵਿੱਚ ਇਨਵੈਸਟੀਗੇਸ਼ਨ ਦੇ ਲਈ ਅਮਰੀਕਾ ਨੇ ਤੇ ਜਿਹੜੇ ਸਾਥੀ ਆਪਣੇ ਗੁਆਂਢੀ ਮੁਲਕ ਦੇ ਪ੍ਰਾਈਮ ਮਿਨਿਸਟਰ ਆ ਟਰੂਡੋ ਹੋਣਾ ਨੇ ਇੱਕ ਵਾਰੀ ਫੇਰ ਗੁਹਾਰ ਜਿਹੜੀ ਆ ਉਹ ਲਾਈ ਹੈਗੀ ਆ। ਸੋ ਬਾਈਡਨ ਹੋਣਾ ਨੇ ਕਹਿੰਦੇ ਵੀ ਅਸੀਂ ਕਲੀਅਰ ਮੈਸੇਜ ਘੱਲਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੀ ਅਮਰੀਕਨ ਲੀਡਰਸ਼ਿਪ ਆ, ਜਿਹੜੇ ਉਹ ਬਿਜ਼ਨਸਿਸ ਲੀਡਰਸ ਦੇ ਨਾਲ ਮਿਲ ਕੇ ਜਿਹੜਾ ਆ ਉਹ ਚੱਲਣਾ ਚਾਹੁੰਦੀ ਆ, ਚਾਹੇ ਇਸ ਟਾਈਮ ਮਿਡਲ ਈਸਟ ਤੇ ਯੂਰਪ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲੜਾਈਆਂ ਕਿਉਂ ਨਾ ਲੱਗੀਆਂ ਹੋਣ। ਪੋਸਟ ਪੈਂਡੈਮਿਕ ਇਕੋਨਮੀ ਇਹ ਬਹੁਤ ਹੀ ਡਾਵਾਂਡੋਲ ਚੱਲ ਰਹੀ ਆ ਤੇ ਉਹਨਾਂ ਨੇ ਇਸ ਏਸ਼ੀਆ ਪੈਸੀਫਿਕ ਲੀਡਰਸ ਨੂੰ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੁਹਾਡੇ ਨਾਲ ਆਰਥਿਕ ਸਮਝੌਤੇ ਕਰਨ ਨੂੰ ਵੀ ਤਿਆਰ ਆ। 21 ਜਿਹੜੀ ਇਹ ਏਪੈਕ ਮੈਂਬਰ ਦੀਆਂ ਜਿਹੜੀ ਇਕੋਨਮੀਜ਼ ਆ ਉਹਦੇ ਤਹਿਤ ਇਹ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਤਿਆਰ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਫੋਰਮ ਦੇ ਵਿੱਚ ਜਿੱਦਾਂ ਕਿਹਾ ਵੀ ਹੋਰ ਵੀ ਮੈਂਬਰਸ ਆ, ਉੱਦਾਂ ਇਹ ਵੱਡੇ ਜਿਹੜੇ ਵਿੱਚ ਇੰਡੀਆ ਜਿਹੜਾ ਉਹ ਮੈਂਬਰ ਇਸ ਨੂੰ ਨਹੀਂ ਰੱਖਿਆ ਗਿਆ ਹੈਗਾ। ਸੋ ਕਹਿੰਦੇ ਵੀ 1993 ਤੋਂ ਬਾਅਦ 'ਚ ਪਹਿਲੀ ਵਾਰੀ ਏਪਕ ਦੀ ਜਿਹੜੀ ਸਮਿਟ ਆ ਉਹ ਅਮਰੀਕਾ ਦੇ ਵਿੱਚ ਕਰਵਾਈ ਗਈ ਆ। ਲਾਸਟ ਟਾਈਮ ਅਖੀਰਲੀ ਵਾਰ ਪ੍ਰੈਜ਼ੀਡੈਂਟ ਜਿਹੜੇ ਬਿਲ ਕਲਿੰਟਨ ਆ ਉਹਨਾਂ ਨੇ 1993 ਵਿੱਚ ਇਹ ਜਿਹੜੀ 2001 ਦੇ 11 ਦੇ ਵਿੱਚ 93 ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਨੇ ਤੇ 2011 ਦੇ ਵਿੱਚ ਜਿਹੜੀ ਉਹ ਹੋਈ ਸੀ। ਫਿਰ 2020 ਤੇ 2021 ਦੇ ਵਿੱਚ ਸਿਰਫ ਵਰਚੁਅਲੀ ਇਹਨਾਂ ਨੇ ਮੀਟ ਕੀਤਾ ਸੀਗਾ। ਸੋ ਹੁਣ ਦੇਖੋ ਕੀ ਬਣਦਾ ਆ। ਇਕਨੋਮਿਕਲੀ ਸਾਰੇ ਹੀ ਜਿਹੜੇ ਮੁਲਕ ਆ ਉਹ ਅੱਗੇ ਵਧਣ ਨੂੰ ਤਿਆਰ ਆ, ਪਰ ਸਥਿਤੀ ਸਭ ਨੂੰ ਪਤਾ ਵੀ ਇਕਨੋਮਿਕਲੀ ਕਿੱਦਾਂ ਚੱਲ ਰਹੀ ਆ। ਕੱਲਾ ਇਹ ਨਹੀਂ ਹੋਇਆ, ਕੈਨੇਡਾ ਦੀ ਜਿਹੜੀ ਮਿਨਿਸਟਰ ਆਫ ਐਕਸਪੋਰਟ ਪ੍ਰਮੋਸ਼ਨ ਤੇ ਇੰਟਰਨੈਸ਼ਨਲ ਟ੍ਰੇਡ ਤੇ ਇਕਨੋਮਿਕਸ ਡਿਵੈਲਪਮੈਂਟ ਦੀ ਮੈਰੀ ਇੰਗ ਆ, ਉਹਨੇ ਇੰਡੀਆ ਦਾ ਜਲੂਸ ਵੀ ਪੂਰਾ ਕੱਢਿਆ ਸੈਨ ਫਰਾਂਸਿਸਕੋ 'ਚ। ਜਦੋਂ ਇੱਕ ਪੱਤਰਕਾਰ ਨੇ ਇਸ ਮਿਨਿਸਟਰ ਨੂੰ ਪੁੱਛਿਆ ਕੈਨੇਡਾ ਦੀ ਨੂੰ ਭਈ ਤੁਸੀਂ ਇੰਡੀਆ ਦੇ ਨਾਲ ਜਿਹੜਾ ਆ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਟ੍ਰੇਡ ਦੇ ਵਿੱਚ ਅੱਗੇ ਜਾ ਰਹੇ ਆ, ਉਹ ਕਹਿੰਦੀ ਵੀ ਰਾਈਟ ਨਾਓ ਸਾਡੀ ਟ੍ਰੇਡ ਦੀ ਕੋਈ ਗੱਲ ਨਹੀਂ ਹੋ ਰਹੀ। ਸਾਡਾ ਮੇਨ ਮੁੱਦਾ ਇਹ ਆ ਕਿ ਸਾਡੇ ਸਿਟੀਜ਼ਨ ਨੂੰ ਸਾਡੇ ਮੁਲਕ ਦੇ ਵਿੱਚ ਮਾਰਿਆ ਗਿਆ ਆ, ਉਹ ਸਾਡੀ ਜਿਹੜੀ ਪ੍ਰਾਇੋਰਟੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਰਾਈਟ ਨਾਓ ਦ ਫੋਕਸ ਫॉर ਕੈਨੇਡਾ ਇਜ਼ ਟੂ ਲੈਟ ਦ ਵਰਕ ਫॉर ਦ ਇਨਵੈਸਟੀਗੇਸ਼ਨ ਪ੍ਰੋਸੀਡ। ਸੋ ਇਹ ਮਿਨਿਸਟਰ ਨੇ ਕਿਹਾ ਵੀ ਕਲੀਅਰਲੀ ਕਹਿੰਦੇ ਮੈਂ ਕਹਿ ਰਹੀ ਹਾਂ ਵੀ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਆ ਕੈਨੇਡੀਅਨ ਬੰਦੇ ਨੂੰ ਕੈਨੇਡੀਅਨ ਸੋਇਲ 'ਚ ਮਾਰੇ ਜਾਣ ਦੇ ਸੰਬੰਧ ਦੇ ਵਿੱਚ ਹੋਊਗੀ, ਉਹ ਤੋਂ ਬਾਅਦ ਜਿਹੜੀ ਆ ਆਪਾਂ ਜੋ ਬਿਜ਼ਨਸ ਦੀ ਗੱਲ ਆ ਉਹ ਕਰਾਂਗੇ। ਈਵਨ ਉਹ ਕਹਿੰਦੀ ਵੀ ਮੇਰੀ ਜੌਬ ਹੀ ਬਿਜ਼ਨਸ ਦੀ ਹੈਗੀ ਆ, ਟ੍ਰੇਡ ਦੀ ਹੈਗੀ ਆ, ਪਰ ਇਹ ਬਹੁਤ ਜਿਹੜਾ ਆ
ਇੰਪੋਰਟੈਂਟ ਮੁੱਦਾ ਹੈਗਾ। ਉਸ ਤੋਂ ਬਾਅਦ ਆਪਾਂ ਭਾਰਤ ਦੀ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਬਿਜ਼ਨਸ ਆ ਉਹ ਕਰਾਂਗੇ। ਸੋ ਇਹ ਇੱਕ ਤਰ੍ਹਾਂ ਨਾਲ ਸਲੈਪ ਆ ਇੰਡੀਆ ਦੇ ਮੂੰਹ ਦੇ ਉੱਤੇ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਜਿਹੜੇ ਨੇਟਿਵ ਅਮਰੀਕਨ ਟਰਾਈਬਸ ਦੇ ਨਾਲ ਸੰਬੰਧਿਤ ਜਿਹੜੇ ਲੀਡਰ ਆ, ਉਹਨਾਂ ਨੇ ਆਖਿਆ ਆ ਵੀ ਭਾਈ ਸਰਕਾਰ ਜਿਹੜੀ ਆ ਉਹ ਕੰਮ ਕਰੇ, ਜਿਹੜੇ ਮੂਲ ਨਿਵਾਸੀ ਆ, ਨੇਟਿਵ ਅਮਰੀਕਨਸ ਆ, ਉਹਨਾਂ ਦੇ ਜਿਹੜੇ ਰਿਮੇਨਸ ਆ, ਬਚੇ ਹੋਏ ਆ, ਅਵਸ਼ੇਸ਼ ਆ, ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਨਾਉਣ ਦੇ ਲਈ 4 ਸਾਲ ਪਹਿਲਾਂ ਗਵਰਨਰ ਨਿਊਸਮ ਨੇ ਅਪੋਲੋਜੀ ਮਾਫੀ ਮੰਗੀ ਸੀਗੀ ਵੀ ਜਿਸ ਤਰੀਕੇ ਦੇ ਨਾਲ ਸਟੇਟ ਦੇ ਵਿੱਚ ਨੇਟਿਵ ਅਮਰੀਕਨਸ ਦੇ ਨਾਲ ਸਲੂਕ ਕੀਤਾ ਜਾਂਦਾ ਰਿਹਾ ਆ। ਅਸੈਂਬਲੀ ਮੈਂਬਰ ਜੇਮਸ ਰੈਮੋਸ ਜਿਹੜੇ ਕਿ ਖੁਦ ਨੇਟਿਵ ਅਮਰੀਕਨ ਆ, ਉਹਨਾਂ ਨੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਜ਼ ਨੂੰ ਇਸ ਵਿੱਚ ਕਾਲ ਆਊਟ ਕੀਤਾ ਹੈ ਵੀ ਤੁਸੀਂ ਅਜੇ ਤੱਕ ਵੀ ਉਹ ਜਿਹੜੇ ਰਿਮੇਨਸ ਆ ਉਹਨਾਂ ਪਰਿਵਾਰਾਂ ਦੇ ਨਾਲ ਜਾਂ ਉਹਨਾਂ ਟਰਾਈਬਸ ਨੂੰ ਵਾਪਸ ਦੇਣ ਦੇ ਵਿੱਚ ਨਾਕਾਮਯਾਬ ਰਹੇ ਆ। ਕੈਲੀਫੋਰਨੀਆ ਦੇ ਵਿੱਚ ਸਟੇਟ ਲਾ ਇਹ ਰਿਕੁਆਇਰ ਕਰਦਾ ਆ ਯੂਨੀਵਰਸਿਟੀਜ਼ ਨੂੰ ਇਹ ਦਿਖਾਉਣਾ ਪੈਂਦਾ ਆ ਵੀ ਉਹਨਾਂ ਨੇ ਕੀ ਕੰਮ ਕੀਤਾ ਆ ਜਿਹੜੇ ਨੇਟਿਵ ਰਿਮੇਨਸ ਆ ਉਹਨਾਂ ਟਰਾਈਬਸ ਤੱਕ ਪਹੁੰਚਾਉਣ ਦੇ ਲਈ। ਜਿਹੜੇ ਇਹ ਜੇਮਸ ਰੈਮੋਸ ਆ ਇਹ ਕਹਿ ਰਹੇ ਆ ਵੀ ਕੈਲ ਸਟੇਟ ਯੂਨੀਵਰਸਿਟੀ ਸਿਸਟਮ ਨੇ ਹੁਣ ਤੱਕ ਉਹ ਫੇਲ ਹੋਏ ਨੇ ਜਿਹੜੀਆਂ 7 ਲੱਖ ਨੇਟਿਵ ਅਮਰੀਕਨ ਰਿਮੇਨਸ ਆ ਉਹਨਾਂ ਨੂੰ ਵਾਪਸ ਉਹਨਾਂ ਟਰਾਈਬਸ ਤੱਕ ਪਹੁੰਚਾਉਣ ਦੇ ਲਈ। ਇਹ ਕੋਈ ਵੀ ਲੁਕੀ ਛਿਪੀ ਗੱਲ ਨਹੀਂ ਹੈਗੀ ਵੀ ਵੈਸਟ ਦੇ ਵਿੱਚ ਇਹਨਾਂ ਦੇ ਦੁਆਰਾ ਮੂਲ ਨਿਵਾਸੀਆਂ ਦੇ ਨਾਲ ਜੋ ਸਲੂਕ ਕੀਤਾ ਗਿਆ, ਉਹਨਾਂ ਦੇ ਨਿਆਣਿਆਂ ਦੇ ਨਾਲ ਜੋ ਸਲੂਕ ਹੁੰਦਾ ਰਿਹਾ ਆ, ਕਿਸ ਤਰੀਕੇ ਦੇ ਨਾਲ ਜਿਹੜੇ ਨਹੀਂ ਸੀ ਮੰਨਦੇ ਉਹਨਾਂ ਨੂੰ ਮਾਰ ਮੁਕਾ ਕੇ ਉਹਨਾਂ ਹੀ ਥਾਵਾਂ ਦੇ ਉੱਤੇ ਜਿਹੜਾ ਉਹ ਦੱਬ ਦਿੱਤਾ ਜਾਂਦਾ ਰਿਹਾ ਆ। ਕਿੰਨੀਆਂ ਚੀਜ਼ਾਂ ਜਿਹੜੀਆਂ ਉਹ ਬਾਹਰ ਆਈਆਂ ਆ। ਸੋ ਇਹ ਜਿਹੜੇ ਅਸੈਂਬਲੀ ਮੈਂਬਰ ਜੇਮਸ ਰੈਮੋਸ ਆ ਉਹ ਇਸ ਚੀਜ਼ ਦੀ ਦੁਹਾਈ ਜਿਹੜੀ ਆ ਉਹ ਹੁਣ ਪਾ ਰਹੇ ਨੇ। ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਨਿਊ ਹੈਂਪਸ਼ਾਇਰ ਤੋਂ। ਕੁਝ ਘੰਟੇ ਪਹਿਲਾਂ ਆਫਟਰਨੂਨ ਦੇ ਵਿੱਚ ਉੱਥੇ ਇੱਕ ਹਸਪਤਾਲ ਦੇ ਵਿੱਚ ਸ਼ੂਟਿੰਗ ਹੋਈ ਆ। ਸਾਈਕੈਟ੍ਰਿਕਸ ਜੋ ਹਸਪੀਟਲ ਆ ਉਹਦੇ ਵਿੱਚ ਇੱਕ ਬੰਦੇ ਨੇ ਕਹਿੰਦੇ ਵੀ ਇੱਕ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਜਦੋਂ ਹੀ 911 ਕਾਲਾਂ ਸ਼ੁਰੂ ਹੋਈਆਂ, ਰਾਈਟ ਵੇ ਇੱਕ ਨੈਸ਼ਨਲ ਜੋ ਟਰੂਪਰ ਸੀਗਾ ਨਿਊ ਹੈਂਪਸ਼ਾਇਰ ਪੁਲਿਸ ਦਾ, ਉਹ ਬਿਲਕੁਲ ਹਸਪੀਟਲ ਦੇ ਏਰੀਏ ਦੇ ਵਿੱਚ ਹੀ ਸੀਗਾ। ਉਸ ਨੇ ਉੱਥੇ ਜਾ ਕੇ ਕਹਿੰਦੇ ਭਈ ਜੋ ਸਸਪੈਕਟ ਸੀ ਜਿਸ ਨੇ ਗੋਲੀ ਚਲਾਈ ਸੀ ਉਸ ਨੂੰ ਵੀ ਜਿਹੜਾ ਮਾਰ ਦਿੱਤਾ। ਉਸ ਤੋਂ ਬਾਅਦ ਪੂਰਾ ਲੋਕਡਾਊਨ ਹੋ ਗਿਆ। ਲੱਕਲੀ ਜਿਹੜਾ ਆ ਹੋਰ ਜ਼ਿਆਦਾ ਕੋਈ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੋ ਸਕਿਆ। ਨਿਊ ਹੈਂਪਸ਼ਾਇਰ ਸਾਈਕੈਟ੍ਰਿਕ ਹਸਪੀਟਲ ਸੋ ਕੰਕਰਡ ਨਿਊ ਹੈਂਪਸ਼ਾਇਰ ਦੇ ਵਿੱਚ ਹੈਗਾ। ਹੁਣ ਉਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ। ਵਿਕਟਮ ਦੀ ਜਿਹੜੀ ਆ ਆਇਡੈਂਟੀਫਿਕੇਸ਼ਨ ਹਜੇ ਤੱਕ ਨਹੀਂ ਦੱਸੀ ਗਈ ਹੈਗੀ। ਲੋਰੀ ਵੀਵਰ ਕਰਕੇ ਕਮਿਸ਼ਨਰ ਆਫ ਦਾ ਸਟੇਟ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਆ ਜੋ ਹਸਪੀਟਲ ਨੂੰ ਦੇਖਦੇ ਹੈਗੇ ਆ, ਉਹ ਕਹਿੰਦੇ ਵੀ ਸਾਡੇ ਜਿਹੜੇ ਪੇਸ਼ੈਂਟ ਤੇ ਸਟਾਫ ਆ ਉਹ ਸਪੋਰਟ ਕਰ ਰਹੇ ਹੈਗੇ ਆ। ਹਸਪੀਟਲ ਦੇ ਵੈਬਸਾਈਟ ਦੇ ਉੱਤੇ ਵੀ ਜਿਹੜਾ ਇਹ ਦੱਸਿਆ ਗਿਆ ਆ ਵੀ ਆਮ ਲੋਕਾਂ ਦੇ ਲਈ ਆ ਉਹ ਕੁਝ ਸਮੇਂ ਦੇ ਲਈ ਕਲੋਜ਼ ਕਰ ਦਿੱਤਾ ਗਿਆ ਹੈ। ਜੀ, ਅਕਸਰ ਆਪਾਂ ਨੂੰ ਪਤਾ ਅਮਰੀਕਾ ਦੇ ਵਿੱਚ ਇੱਥੇ ਵੀ ਜਿਹੜੇ ਮਾਪੇ ਆ ਬਿਜ਼ੀ ਆ, ਆਪਾਂ ਕਈ ਵਾਰੀ ਨੈਨੀਜ਼ ਹਾਇਰ ਕਰ ਲੈਂਦੇ ਆ। ਕਿਹਨੂੰ ਹਾਇਰ ਕਰ ਰਹੇ ਆ ਇਹ ਰੱਖਣਾ ਬਹੁਤ ਜ਼ਰੂਰੀ ਆ, ਧਿਆਨ ਰੱਖਣਾ ਚਾਹੀਦਾ ਕਿਉਂਕਿ ਰੀਸੈਂਟਲੀ ਇਹ ਜਿਹੜੀ ਨਵੀਂ ਖਬਰ ਆ ਇਹ ਜ਼ਰੂਰ ਦਿਲ ਵੀ ਦਹਿਲਾ ਦਿੰਦੀ। 34 ਸਾਲਾਂ ਦਾ ਸੈਲਫ ਪ੍ਰੋਕਲੇਮਡ ਨੈਨੀ ਜਿਹੜੀ ਔਰਤ ਹੁੰਦੀ ਆ, ਜਿਹੜੇ ਨਿਆਣੇ ਸਾਂਭਦੀ ਉਹਨੂੰ ਆ, ਤੇ ਜਿਹੜੇ ਬੰਦਾ ਸਾਂਭੇ ਤਾਂ ਉਸ ਨੂੰ ਕਈ ਵਾਰੀ ਮੈਨੀ ਕਹਿ ਦਿੰਦੇ ਆ। ਇਹ ਔਰੰਜ ਕਾਊਂਟੀ ਦਾ ਰਹਿਣ ਵਾਲਾ ਕੋਸਟਾ ਮੇਸਾ ਦਾ 34 ਸਾਲਾਂ ਦਾ ਇਹ ਚਾਈਲਡ ਕੇਅਰ ਸਰਵਿਸ ਪ੍ਰੋਵਾਈਡਰ, ਇਸ ਨੂੰ ਅੱਜ ਹਰਜੋਤ ਸਿੰਘ ਜੀ 707 ਸਾਲ ਤੇ 8 ਮਹੀਨੇ ਦੀ ਸਜ਼ਾ ਸੁਣਾਈ ਗਈ ਆ। ਇਸ ਉੱਤੇ ਦੋਸ਼ ਆ, ਇਹ ਦੋਸ਼ ਇਸ ਦੇ ਜਿਹੜੇ ਸਾਬਤ ਹੋਏ ਆ। 16 ਬੱਚਿਆਂ ਨੂੰ, 16 ਮੁੰਡਿਆਂ ਨੂੰ ਜਿਨ੍ਹਾਂ ਦੀ ਉਮਰ 2 ਤੋਂ 14 ਸਾਲ ਦੇ ਦਰਮਿਆਨ ਆ, ਉਸ ਨੂੰ ਇਸ ਮੈਥਿਓ ਐਂਟੋਨੀਓ ਨਾਂ ਦੇ ਬੰਦੇ ਨੇ ਮੋਲੈਸਟ ਕੀਤਾ ਸੀਗਾ। ਤੇ ਕਹਿੰਦੇ ਵੀ ਇੱਕ ਵਿਕਟਮ ਦੀ ਇਸਨੇ ਚਾਈਲਡ ਪੋਰਨੋਗ੍ਰਾਫੀ ਵੀ ਬਣਾਈ ਸੀਗੀ। 17 ਵਿਕਟਮ ਇਸ ਦੇ ਨਾਲ ਸੰਬੰਧਿਤ ਸੀਗੇ। ਇਸ ਪੂਰੇ ਕੇਸ ਦੇ ਵਿੱਚ 3 ਅਕਤੂਬਰ ਨੂੰ ਇਸ ਨੂੰ ਕਨਵਿਕਟ ਕੀਤਾ ਗਿਆ ਸੀ। ਅੱਜ ਫਾਈਨਲੀ ਜਿਹੜੀ ਇਸ ਨੂੰ ਸਜ਼ਾ ਸੁਣਾਈ ਗਈ ਆ। 34 ਫੈਲਨੀ ਸੈਕਸ ਚਾਰਜਿਸ ਜਿਹੜੇ ਇਸ ਉੱਤੇ ਲੱਗੇ ਸੀ। 2014 ਤੋਂ 2019 ਦੇ ਦਰਮਿਆਨ ਇਹ ਛੋਟੇ ਬੱਚਿਆਂ ਦੇ ਨਾਲ, ਖਾਸ ਕਰਕੇ ਮੁੰਡਿਆਂ ਦੇ ਨਾਲ ਹੀ ਉਹਨਾਂ ਦੀ ਮੋਲੈਸਟੇਸ਼ਨ ਕਰਦਾ ਰਿਹਾ ਹੈਗਾ ਆ। ਜਿਊਰਰਸ ਨੇ ਟਰਾਇਲ ਦੇ ਵਿੱਚ ਜਦੋਂ ਐਵੀਡੈਂਸ ਜਿਹੜਾ ਉਹ ਸੁਣਿਆ ਸੀਗਾ ਤਾਂ ਉਦੋਂ
ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ। ਬਹੁਤ ਸਾਰੇ ਜਿਹੜੇ ਮਾਪੇ ਇਹਨਾਂ ਬੱਚਿਆਂ ਦੇ, ਪੀੜਤ ਬੱਚਿਆਂ ਦੇ, ਔਰੰਜ ਕਾਊਂਟੀ ਸੁਪੀਰੀਅਰ ਕੋਰਟ ਦੇ ਸਾਹਮਣੇ ਆਏ ਸੀ। ਉਹ ਕਹਿੰਦੇ ਵੀ ਇਹਨੂੰ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਦੇਣੀ ਚਾਹੀਦੀ ਆ। ਵਿੱਚੋਂ ਕੋਈ ਇਦਾਂ ਦੇ ਵੀ ਸੀਗੇ, ਇੱਕ ਵਿਕਟਮ ਨੇ ਇਸ ਡਿਫੈਂਡੈਂਟ ਨੂੰ ਮਾਫੀ ਵੀ, ਫॉरगिवनेस ਵੀ ਦੇਣ ਦੀ ਜਿਹੜੀ ਆ ਉਹ ਗੱਲ ਆਖੀ, ਵੀ ਕਹਿੰਦਾ ਭਾਈ ਰੱਬ ਦੇ ਨਾਲ ਜੁੜ ਕੇ ਤੂੰ ਆਪਣੀ ਸਜ਼ਾ ਜਿਹੜੀ ਆ ਉਸ ਨੂੰ ਮੰਨ ਲਾ ਤੇ ਤੈਨੂੰ ਮਾਫੀ ਸ਼ਾਇਦ ਜਿਹੜੀ ਉਹ ਮਿਲ ਜਾਊਗੀ। ਹੁਣ ਦੇਖੋ 707 ਸਾਲ ਦੀ ਸਜ਼ਾ ਜਿਹੜੀ ਹਰਜੋਤ ਸਿੰਘ ਜੀ 34 ਸਾਲਾਂ ਦੇ ਇਸ ਚਾਈਲਡ ਕੇਅਰ ਸਰਵਿਸ ਪ੍ਰੋਵਾਈਡਰ ਨੂੰ ਮਿਲੀ ਆ। ਸੋ ਜਦੋਂ ਤੁਸੀਂ ਵੀ ਕੋਈ ਨੈਨੀ ਜਾਂ ਮੈਨੀ ਕਿਸੇ ਨੂੰ ਵੀ ਹਾਇਰ ਕਰਦੇ ਆ, ਭਾਈ ਪਲੀਜ਼ ਧਿਆਨ ਰੱਖਿਆ ਕਰੋ, ਉਹਨਾਂ ਦੀ ਬੈਕਗਰਾਊਂਡ ਚੈੱਕ ਜਿਹੜੀ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਆ। ਨਿਆਣੇ ਜੋ ਤੁਹਾਨੂੰ ਦੱਸਦੇ ਆ ਉਸ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਕਰੋ, ਵੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਹਾਇਰ ਕੀਤਾ ਉਹ ਕੋਈ ਬਦਸਲੂਕੀ ਜਾਂ ਇੱਦਾਂ ਦੇ ਕਰਤੂਤਾਂ ਤਾਂ ਨਹੀਂ ਕਰ ਰਹੇ। ਜੀ, ਕੈਲੀਫੋਰਨੀਆ ਦੇ ਵਿੱਚ ਵਕੀਲਾਂ ਦੇ ਲਈ ਹੁਣ ਜਿਹੜਾ ਲਾਅ ਆ, ਵਾਰ ਐਗਜ਼ਾਮ ਆ, ਉਸ ਨੂੰ ਪਾਸ ਕਰਨ ਦੀ ਜ਼ਰੂਰਤ ਨਹੀਂ ਹੋਊਗੀ। ਸਟੇਟ ਬਾਰ ਆਫ ਕੈਲੀਫੋਰਨੀਆ ਦੇ ਬੋਰਡ ਆਫ ਟਰਸਟੀਜ਼ ਨੇ ਇਹ ਕਿਹਾ ਆ ਵੀ ਪੋਰਟਫੋਲੀਓ ਵਾਰ ਐਗਜ਼ਾਮ ਜੋ ਬਹੁਤ ਔਖਾ ਹੁੰਦਾ ਜਦੋਂ ਲਾਅ ਦੇ ਗ੍ਰੈਜੂਏਟ ਹੁੰਦੇ ਆ, ਉਹਨਾਂ ਦੇ ਲਈ ਪਾਸ ਕਰਨਾ, ਉਸ ਤੋਂ ਬਿਨਾਂ ਹੀ ਹੁਣ ਉਹ ਵਕੀਲ ਬਣ ਸਕਣਗੇ, ਬਸ਼ਰਤੇ ਕਿ ਉਹਨਾਂ ਨੂੰ 4 ਤੋਂ ਲੈ ਕੇ 6 ਮਹੀਨੇ ਐਕਸਪੀਰੀਅੰਸਡ ਅਟਾਰਨੀ ਦੇ ਅੰਡਰ ਸੁਪਰਵਿਜ਼ਨ ਦੇ ਅੰਡਰ ਕੰਮ ਕਰਨਾ ਪਊਗਾ। ਇਹ ਪੋਰਟਫੋਲੀਓ ਬਾਰ ਐਗਜ਼ਾਮ ਪਾਇਲਟ ਪ੍ਰੋਗਰਾਮ ਜੋ ਆ, ਇਸ ਦੀ ਫਾਈਨਲ ਅਪਰੂਵਲ ਕੈਲੀਫੋਰਨੀਆ ਸੁਪਰੀਮ ਕੋਰਟ ਨੇ ਦੇਣੀ ਹੈਗੀ ਆ, ਪਰ ਸਟੇਟ ਬਾਰ ਆਫ ਕੈਲੀਫੋਰਨੀਆ ਇਸ ਨੂੰ ਐਂਡੋਰਸ ਕਰ ਰਿਹਾ ਆ। ਸੋ ਇਹ ਤੋਂ ਲੱਗਦਾ ਆ ਵੀ ਇਹ ਬਿਲਕੁਲ ਸੁਪਰੀਮ ਕੋਰਟ ਵੀ ਇਸ ਨੂੰ ਪਾਸ ਕਰ ਦੇਵੇਗਾ, ਐਂਡੋਰਸਮੈਂਟ ਦੇ ਦੇਵੇਗਾ। ਇਹ ਉਸ ਟਾਈਮ ਦੇ ਉੱਤੇ ਆ ਜਦੋਂ 2 ਹਫ਼ਤੇ ਪਹਿਲਾਂ ਓਰੇਗਨ ਦੀ ਸੁਪਰੀਮ ਕੋਰਟ ਨੇ ਵੀ ਇਦਾਂ ਦਾ ਹੀ ਪ੍ਰੋਗਰਾਮ ਜਿਹੜਾ ਆ ਉਹ ਪਾਸ ਕਰ ਦਿੱਤਾ, ਵੀ ਜਿਹਦੇ ਮੁਤਾਬਕ ਜੋ ਗ੍ਰੈਜੂਏਟ ਆ ਲਾ ਸਕੂਲ ਦੇ ਕਿਸੇ ਵੀ ਐਕ੍ਰੈਡਿਟਡ ਅਮਰੀਕਨ ਕਾਲਜ ਜਾਂ ਅਮਰੀਕਨ ਯੂਨੀਵਰਸਿਟੀ ਦੇ, ਉਹਨਾਂ ਨੇ 700 ਤੋਂ ਲੈ ਕੇ 1000 ਦੇ ਕਰੀਬ ਜੋ ਆਪਣੇ ਆਵਰਸ ਕੰਮ ਕਰਦੇ ਆ, ਉਹ ਇੱਕ ਸੁਪਰਵਾਈਜ਼ਰ ਵਕੀਲ ਦੇ ਅੰਡਰ, ਤੇ ਉਹਨਾਂ ਨੂੰ ਜਿਹੜਾ ਆ ਉਹ ਲੀਗਲੀ ਆਪਣੀ ਪ੍ਰੈਕਟਿਸ ਕਰ ਸਕਣਗੇ। ਕਿਸੇ ਤਰ੍ਹਾਂ ਦਾ ਜਿਹੜਾ ਬਾਰ ਐਗਜ਼ਾਮ ਨਹੀਂ ਦੇਣਾ ਪਊਗਾ। 2814 ਦੇ ਕਰੀਬ ਕਮੈਂਟ ਪੀਰੀਅਡ ਸੀਗਾ, ਕਮੈਂਟ ਮੰਗੇ ਗਏ, ਸਟੇਟ ਬਾਰ ਨੇ ਲਏ ਆ। ਉਹਦੇ ਚ ਬਹੁਤ ਸਾਰੇ ਲੋਕਾਂ ਨੇ ਇਹਨੂੰ ਅਪੋਜ਼ ਵੀ ਕੀਤਾ ਸੀ ਵੀ ਇਹਦੇ ਨਾਲ ਜਿਹੜੀ ਆ ਕੁਆਲਿਟੀ ਆ ਉਹਦੇ ਵਿੱਚ ਜਿਹੜਾ ਫਰਕ ਪੈ ਸਕਦਾ ਹੈਗਾ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬੇ ਏਰੀਏ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਜਿਹੜੀਆਂ ਗੱਲਾਂ ਕੁਛ ਚੱਲ ਰਹੀਆਂ ਸੀ, ਕਈਆਂ ਨੂੰ ਸ਼ਾਇਦ ਅਜੇ ਵੀ ਭੁਲੇਖਾ ਵੀ ਬੇ ਬ੍ਰਿਜ ਕਿਤੇ ਅਜੇ ਵੀ ਬੰਦ ਆ। ਨਹੀਂ, ਬੇ ਬ੍ਰਿਜ ਖੁੱਲ੍ਹਾ ਆ, ਪਰ ਟ੍ਰੈਫਿਕ ਬਹੁਤ ਆ। 20 ਮਿੰਟ ਤੱਕ ਦੀ ਤੁਹਾਨੂੰ ਉੱਥੇ ਡਿਲੇ ਜਿਹੜੀ ਜ਼ਰੂਰ ਹੋ ਸਕਦੀ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਜਿਹੜੀ ਆ ਉਹ ਧੀਮੀ ਰਫ਼ਤਾਰ ਦੇ ਉੱਤੇ ਚੱਲ ਰਹੀ ਆ। ਮੀਂਹ ਵੀ ਜਿਹੜੇ ਉਹ ਪੈ ਰਹੇ ਆ, ਉਹਦੇ ਨਾਲ ਵੀ ਉਸ ਉੱਤੇ ਫਰਕ ਜਿਹੜਾ ਉਹ ਪਿਆ ਆ, ਪਰ ਬੇ ਬ੍ਰਿਜ ਖੁੱਲ੍ਹਾ ਆ ਜੇ ਕਿਸੇ ਨੂੰ ਭੁਲੇਖਾ ਆ। ਤੇ ਹਰਜੋਤ ਸਿੰਘ ਜੀ, ਨਾਲ ਹੀ ਜਾਂਦੇ ਜਾਂਦੇ ਇਹ ਵੀ ਖਬਰ ਕਰਦੇ ਜਾਈਏ, ਜਿਹੜੇ ਸ਼ੀ ਜਿਨਪਿੰਗ ਆ, ਸ਼ਗੂਫਾ ਜਿਹਾ ਵੀ ਜਿਹੜਾ ਜਾਂਦੇ ਜਾਂਦੇ ਛੱਡ ਗਏ ਆ, ਕਹਿੰਦੇ ਵੀ ਭਾਈ ਭਾਂਡੇ ਤੁਹਾਨੂੰ ਕੱਲਾਂਗੇ। ਇੱਕ ਟਾਈਮ ਦੇ ਉੱਤੇ ਜਿਹੜੇ ਪਾਂਡਾਜ਼ ਆ ਉਹ ਐਕਸਟੈਂਟ ਹੋਣ ਦੇ ਕਿਨਾਰੇ ਦੇ ਉੱਤੇ ਸੀਗੇ। ਚਾਈਨਾ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਪਿਆਰ ਵੀ ਮਿਲਿਆ, ਦੁਨੀਆ ਭਰ ਦੇ ਵਿੱਚ ਵੀ ਬਹੁਤ ਜਿਹੜਾ ਉਹ ਪਿਆਰ ਮਿਲਿਆ। ਸ਼ੀ ਜਿਨਪਿੰਗ ਜਿਹੜੇ ਇਕਨੋਮਿਕ ਲੀਡਰਸ ਆ, ਬਿਜ਼ਨਸ ਲੀਡਰਸ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਸ਼ਾਇਦ ਸੈਨ ਡਿਏਗੋ ਦੀ ਜਿਹੜੀ ਜ਼ੂ ਆ ਉਸ ਵਿੱਚ ਪਾਂਡਾਜ਼ ਨੂੰ ਜਿਹੜਾ ਉਹ ਘੱਲਾਂਗੇ। ਸੋ ਇਹ ਚੀਜ਼ ਕਹਿੰਦੇ ਚਾਈਨਾ ਤੋਂ ਅਮਰੀਕਾ ਨੂੰ, ਕੈਲੀਫੋਰਨੀਆ ਨੂੰ ਉਹ ਹੁਣ ਮਿਲੂਗੀ। ਅਗਲੇ ਮਹੀਨੇ 3 ਜਿਹੜੇ ਜਾਇੰਟ ਪਾਂਡਾਜ਼ ਆ ਨੈਸ਼ਨਲ ਜ਼ੂ ਜਿਹੜਾ ਆ ਵਾਸ਼ਿੰਗਟਨ ਦੇ ਵਿੱਚ, ਉੱਥੇ ਵੀ ਆ ਸਕਦੇ ਆ। ਸੋ ਇਹ ਪਾਂਡਾ ਡਿਪਲੋਮੈਸੀ ਵੀ ਚੱਲੀ ਆ ਨਾਲ ਦੇ ਨਾਲ। ਵਾਸ਼ਿੰਗਟਨ ਦੇ ਵਿੱਚ ਜਦੋਂ 1972 ਦੀ ਗੱਲਬਾਤ ਸ਼ੁਰੂ ਹੋਈ ਸੀ ਤਾਂ ਉਸ ਨੂੰ ਵੀ ਪਾਂਡਾ ਡਿਪਲੋਮੈਸੀ ਆਖੀ ਜਾਂਦੀ ਸੀ, ਜਦੋਂ US ਤੇ ਚਾਈਨਾ ਦੀ ਫਰੈਂਡਸ਼ਿਪ, ਬੀਜਿੰਗ ਤੇ ਵਾਸ਼ਿੰਗਟਨ DC ਦੀ ਆਪਸ ਦੇ ਵਿੱਚ ਗੱਲਬਾਤ ਹੋਈ ਸੀ। ਜੀ, ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ, ਤੇ ਖਾਸ ਕਰਕੇ ਜਿਹੜੇ ਵਾਰ-ਵਾਰ ਜਦੋਂ ਆਪਾਂ ਜਿੰਨੇ ਵੀ ਸਾਡੇ ਭੈਣ ਭਰਾ ਰੀਟੇਲ ਬਿਜ਼ਨਸ ਵਿੱਚ ਹੈਗੇ ਆ, ਸਟੋਰਾਂ ਦੇ ਵਿੱਚ, ਗੈਸ ਸਟੇਸ਼ਨਾਂ 'ਚ, ਪਲੀਜ਼ ਬੜੇ ਧਿਆਨ ਦੇ ਨਾਲ ਜਿਹੜੇ EMPLOYEE ਆ ਉਹਨਾਂ ਨੂੰ ਵੀ ਟ੍ਰੇਨ ਕਰਕੇ ਰੱਖੋ। ਬਹੁਤ ਜ਼ਿਆਦੇ ਰੋਬਰੀਜ਼ ਹੋ ਰਹੀਆਂ ਹੈਗੀਆਂ ਆ, ਸ਼ੂਟਿੰਗ ਹੁੰਦੀਆਂ, ਤੁਸੀਂ ਅਨਾਊਂਸਮੈਂਟ ਸੁਣਦੇ ਰਹਿੰਦੇ ਆ। ਅੱਜ ਸਵੇਰੇ ਤੜਕੇ ਫ੍ਰਿਜ਼ਨੋ ਦੇ ਵਿੱਚ 2 7-11 1 ਘੰਟੇ ਦੇ ਫਰਕ ਦੇ ਨਾਲ ਹੀ ਲੁੱਟੇ ਗਏ ਆ।
ਪਹਿਲਾ 7-11 2 ਵਜੇ ਦੇ ਕਰੀਬ ਤੜਕੇ ਐਸ਼ਲਨ ਐਵਨਿਊ ਤੇ ਪਾਰਕ ਡਰਾਈਵ ਦੇ ਲਾਗੇ ਨਾਰਥ ਵੈਸਟ ਫ੍ਰਿਜ਼ਨੋ ਦੇ ਵਿੱਚ ਲੁੱਟਿਆ ਗਿਆ। ਉੱਥੋਂ ਸਾਰੇ ਕੈਸ਼ ਰਜਿਸਟਰ ਚੋਂ ਪੈਸੇ ਲੈ ਗਏ ਤੇ ਨਾਲ ਹੋਰ ਟਬਾਕੋ ਪ੍ਰੋਡਕਟਸ ਨੂੰ ਵੀ ਉਹ ਲੈ ਗਏ। ਉਸ ਤੋਂ 1 ਘੰਟੇ ਬਾਅਦ 11 ਮੀਲ ਦੂਰ ਜਿਹੜਾ ਸਿਟੀ ਫ੍ਰਿਜ਼ਨੋ ਦੇ ਵਿੱਚ ਚਰਚ ਤੇ ਚੈਸਟਨੈਸਟ ਐਵਨਿਊ ਦੇ ਉੱਤੇ ਸਾਊਥ ਈਸਟ ਫ੍ਰਿਜ਼ਨੋ ਦੇ ਵਿੱਚ ਸਟੋਰ ਨੂੰ ਲੁੱਟਿਆ ਗਿਆ ਹੈਗਾ ਆ। ਆਫਿਸਰ ਕ੍ਰਿਸਟੋਫਰ ਕਲਾਰਕ ਨੇ ਇਹ ਦੱਸਿਆ ਆ ਵੀ ਜੋ ਲੋਕ ਲੇਟ ਨਾਈਟ ਸ਼ਿਫਟ ਕਨਵੀਨੀਅੰਸ ਸਟੋਰ ਦੇ ਉੱਤੇ ਕੰਮ ਕਰਦੇ ਹੈਗੇ ਆ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਕਿਸੇ ਤਰ੍ਹਾਂ ਬੰਦੇ ਦੀ ਲੁੱਕ ਜਾਂ ਤੁਹਾਨੂੰ ਸ਼ੱਕ ਪੈਂਦੀ ਹੈ ਤੇ ਤੁਹਾਨੂੰ 911 ਜ਼ਰੂਰ ਕਾਲ ਕਰਨੀ ਚਾਹੀਦੀ ਹੈਗੀ ਆ। ਲਾਈਟਸ ਵਗੈਰਾ ਆਪਣੇ ਸਟੋਰਾਂ ਦੀਆਂ ਪੂਰੇ ਮੂਹਰੇ ਪੂਰੀਆਂ ਹੋਣੀਆਂ ਚਾਹੀਦੀਆਂ। ਪੋਸਟਰ ਵਗੈਰਾ ਜਿਹੜੇ ਆ ਉਹ ਵਿੰਡੋਆਂ ਤੇ ਜ਼ਿਆਦਾ ਨਹੀਂ ਹੋਣੇ ਚਾਹੀਦੇ ਤਾਂ ਕਿ ਦੂਰੋਂ ਕੋਈ ਦੇਖ ਸਕੇ ਵੀ ਹਾਂ ਸਟੋਰ ਦੇ ਵਿੱਚ ਕੋਈ ਤੁਰ ਫਿਰ ਰਿਹਾ ਆ ਉਹ ਦਿਸਦਾ ਹੈਗਾ। ਕਿਉਂਕਿ 7-11 ਕਈ ਜਿਹੜੇ ਗੈਸ ਸਟੇਸ਼ਨ ਆ AM PM ਉਹ 24 ਆਵਰ ਆ। ਸੋ ਉਹ ਉੱਥੇ ਜਿਹੜੀ ਆ ਚੋਰੀ ਦੇ ਬਹੁਤ ਜ਼ਿਆਦਾ ਜਿਹੜੇ ਵੱਧ ਜਾਂਦੇ ਆ ਚਾਂਸਸ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਾਂ ਤਾਂ ਇੱਕ ਬੰਦਾ ਕੰਮ ਕਰਦਾ ਜਾਂ ਐਟ ਦਾ ਮੋਸਟ 2 ਬੰਦੇ ਉੱਥੇ ਸਟੋਰਾਂ ਤੇ ਰਾਤ ਨੂੰ ਕੰਮ ਕਰਦੇ ਹੈਗੇ। ਜੀ ਬਿਲਕੁਲ ਧਿਆਨ ਜਿਹੜਾ ਉਹ ਰੱਖੋ। ਹੌਲੀਡੇ ਸੀਜ਼ਨ ਆ ਰਿਹਾ, ਤੁਸੀਂ ਸੇਲਾਂ ਵੀ ਲਾਉਣੀਆਂ ਆ, ਸਮਾਨ ਵੀ ਜ਼ਿਆਦਾ ਜਿਹੜਾ ਕਈ ਵਾਰੀ ਰੱਖਿਆ ਹੁੰਦਾ ਆ। ਸੋ ਉਸੇ ਦੌਰਾਨ ਰੋਬਰਸ ਵੀ ਜਿਹੜੇ ਲੁਟੇਰੇ ਆ ਉਹਨਾਂ ਦੇ ਵੀ ਹੌਸਲੇ ਜਿਹੜੇ ਉਹ ਖੁੱਲ੍ਹ ਜਾਂਦੇ ਆ। ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਬਾਕੀ ਫਸਣ ਫਸਾਉਣ ਵਾਲੀ ਤਾਂ ਆਪਾਂ ਗੱਲ ਨਹੀਂ ਕਹਿੰਦੇ, ਬਚਾਅ 'ਚ ਹੀ ਬਚਾਅ ਆ। ਮਾਰਕੀਟ ਦਾ ਹਾਲ ਜਾਂਦੇ ਜਾਂਦੇ ਦੱਸ ਜਾਈਏ। ਡਾਓ ਜੋਨ ਜਿਹੜਾ ਤਕਰੀਬਨ ਕੱਲ੍ਹ ਦੇ ਬਰਾਬਰ ਹੀ ਰਿਹਾ, 34,000 2 ਪੁਆਇੰਟ ਵਧਿਆ, 34,947 ਤੇ ਬੰਦ ਹੋਇਆ। S&P 6 ਪੁਆਇੰਟ ਵੱਧ ਕੇ 4514, ਨੈਸਡੈਕ 12 ਪੁਆਇੰਟ ਵੱਧ ਕੇ 14,125 ਤੇ ਬੰਦ ਹੋਇਆ। ਸੋਨੇ ਦਾ ਭਾਅ $1,983 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 year yield 4.44%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 36,443 ਤੇ ਇਥੀਰੀਅਮ $1952 ਦੇ ਬਰਾਬਰ ਚੱਲ ਰਿਹਾ ਹੈ। ਜੀ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 29 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 288 ਰੁਪਏ 32 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਇੱਕ ਵਾਰੀ ਫੇਰ ਦੱਸਦੀ ਜਾਈਏ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਖਾਸ ਕਰਕੇ ਮੋਡੈਸਟੋ ਟਰਲਕ ਏਰੀਏ ਦੇ, ਆਪਾਂ ਵੀਕਐਂਡ ਦੇ ਦੌਰਾਨ ਸੰਡੇ ਨੂੰ ਉੱਥੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਵੀ ਹੋ ਰਿਹਾ ਤੇ ਸਾਡੀ ਟੀਮ ਪਹੁੰਚੂਗੀ। ਉੱਥੇ ਰੇਡੀਓ ਸੈਟਸ ਵੀ ਲੈ ਸਕਦੇ ਆ ਕਿਉਂਕਿ ਬਹੁਤ ਕਾਲਾਂ ਆਈਆਂ ਹੈਗੀਆਂ। ਤੇ ਨਨਕਾਣਾ ਸਾਹਿਬ ਤੋਂ ਲਾਈਵ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਸਾਰੇ ਰੇਡੀਓ ਦੇ ਚੈਨਲ ਤੇ YouTube ਦੇ ਉੱਤੇ ਸੁਣਾਇਆ ਵੀ ਜਾਊਗਾ, ਦਿਖਾਇਆ ਵੀ ਜਾਊਗਾ। ਉਹਨਾਂ ਦੀ ਡੇਟ ਇੱਕ ਵਾਰੀ ਫੇਰ ਕਨਫਰਮ ਕਰ ਦਿਓ ਤਾਂ ਕਿ 26, ਤੁਸੀਂ 27, ਪੂਰੇ 28 ਆਪਣੇ ਜਿੰਨੇ 26, 27 ਤੇ 28 ਨੂੰ ਪੂਰੇ ਆਪਣੇ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਦੁਨੀਆ 'ਚ ਉਹ ਸਾਰੇ ਦੇਖ ਸਕਣ। ਜੀ, ਇੱਥੇ ਜਿਹੜੀ ਹੈ ਪ੍ਰੋਗਰਾਮ ਦੀ ਹੁਣ ਆਪਾਂ ਕਰਦੇ ਹਾਂ ਜੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।